असलामुअलैकुम दोस्तों, मेरा नाम है मज़हरुल्लाह कुरैशी तो तुसी वेख रहे जे PFG न्यूज़। गुरुद्वारा दरबार साहब करतारपुर शरीफ साढ़े ਸਿੰਘਾਂ ਦਾ ਇਹ ਮੁਕੱਦਸ ਗੁਰਦੁਆਰਾ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਨਾਰੋਵਾਲ ਦੀ ਤਹਿਸੀਲ ਸ਼ਕਰਗੜ੍ਹ ਦੀ ਇੱਕ ਨਿੱਕੀ ਜਿਹੀ ਆਬਾਦੀ ਕੋਠੇ ਪਿੰਡ ਵਿੱਚ ਦਰਿਆ ਰਾਵੀ ਦੇ ਮਗਰਬੀ ਕੰਢੇ ਉੱਤੇ ਵਾਕਿਆ ਹੈ। ਇੱਥੇ ਸਿੱਖ ਮਜ਼ਹਬ ਦੇ ਬਾਨੀ ਤੇ ਪਹਿਲੇ ਗੁਰੂ ਬਾਬਾ ਨਾਨਕ ਦੇਵ ਜੀ ਮਹਾਰਾਜ ਦਾ ਰਹਿਣ ਬਸੇਰਾ ਸੀ। ਇਹਨਾਂ ਆਪਣੀ ਹਯਾਤੀ ਦੀਆਂ ਆਖਰੀ ਘੜੀਆਂ ਇਸੇ ਮਿੱਟੀ ਵਿੱਚ ਗੁਜ਼ਾਰ के 22 सितंबर 1539 ਨੂੰ ਇਸ ਸੰਸਾਰ ਤੋਂ ਓਲਾ ਕਰ ਲਿਆ ਸੀ। ਗੁਰਦੁਆਰਾ ਦਰਬਾਰ ਸਾਹਿਬ ਦੇ ਬਾਗ ਵਿੱਚ ਇੱਕ ਖੂਹ ਬਾਬਾ ਗੁਰੂ ਨਾਨਕ ਦੇਵ ਜੀ ਦੇ ਨਾਂ ਹੇਠ ਅੱਜ ਵੀ ਮੌਜੂਦ ਹੈ ਤੇ ਸਿੱਖ ਸੂਝਵਾਨਾਂ ਦੇ ਅਨੁਸਾਰ ਇਹ ਖੂਹ ਬਾਬਾ ਜੀ ਦਾ ਇੱਕ ਮੌਜਜ਼ਾ ਸੀ ਜਿਹੜਾ ਸਾਰੀ ਹਯਾਤੀ ਇਹਨਾਂ ਦੇ ਵਰਤਾਵੇ ਵਿੱਚ ਰਿਹਾ। ਇਸੇ ਹੀ ਨਿਸਬਤ ਦੀ ਵਜ੍ਹਾ ਦੇ ਨਾਲ ਇਸ ਖੂਹ ਨੂੰ ਸ੍ਰੀ ਖੂਹ ਸਾਹਿਬ ਆਖਿਆ ਜਾਂਦਾ ਹੈ। 1947 ਦੇ ਪਾੜੇ ਦੀ ਵੰਡ ਵੇਲੇ ਇਹ ਗੁਰਦੁਆਰਾ ਦਰਬਾਰ ਸਾਹਿਬ ਪਾਕਿਸਤਾਨ ਵੱਲੇ ਆ ਗਿਆ ਤੇ ਫਿਰ ਕਈ ਦਹਾਈਆਂ ਤੱਕ ਸਿੱਖ ਲੁਕਾਈ ਇਸ ਗੁਰਦੁਆਰੇ ਦੇ ਦਰਸ਼ਨ ਲਈ ਤਰਸਦੇ ਰਹੇ। ਜਦੋਂ ਕਿ ਇਹ ਪਾਕ ਭਾਰਤ ਬਾਰਡਰ ਤੋਂ 3 ਜਾਂ 4 ਕਿਲੋਮੀਟਰ ਦੇ ਪੰਧ ਤੇ ਹੋਣ ਕਾਰਨ ਸਿੱਖ ਪਰਿਵਾਰ ਹਰ ਸਾਲ ਸਰਹੱਦ ਤੇ ਆਉਂਦੇ ਤੇ ਬਾਰਡਰ ਤੇ ਲੱਗੇ ਜੰਗਲੇ ਕੋਲ ਦਰਸ਼ਨ ਉਸਤਾਨ ਵਿੱਚ ਲੱਗੀਆਂ ਦੂਰਬੀਨਾਂ ਰਾਹੀਂ ਇਸ ਮੁਕੱਦਸ ਗੁਰਦੁਆਰੇ ਦਰਬਾਰ ਸਾਹਿਬ ਦਾ ਦਰਸ਼ਨ ਕਰਕੇ ਰੋਂਦੇ ਕੁਰਲਾਉਂਦੇ ਅਤੇ ਦੁਆਵਾਂ ਕਰਦੇ। ਇਹ ਇੱਕ ਮਜ਼ਹਬੀ ਅਕੀਦਤ ਤੇ ਆਪਣੇ ਗੁਰੂ ਨਾਲ ਤਾਂਗ ਦਾ ਦਿਲ ਖਿੱਚਵਾਂ ਇਸ਼ਕੀ ਮੰਜ਼ਰ ਹੁੰਦਾ। ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੰਸਾਰ ਨੂੰ ਇੱਕ ਰੱਬ ਦੀ ਇਬਾਦਤ ਕਰਨ, ਉਸੇ ਤੋਂ ਮੁਰਾਦਾਂ ਮੰਗਣ, ਆਪਸ ਵਿੱਚ ਨੇਕੀ, ਭਾਈਚਾਰਾ, ਬਾਹਮੀ ਰਵਾਦਾਰੀ ਅਤੇ ਪਿਆਰ ਮੁਹੱਬਤ ਦਾ ਦਰਸ ਦੇਵਣ ਦੇ ਮਿਸ਼ਨ ਉੱਤੇ ਆਪਣੀ ਸਾਰੀ ਹਯਾਤੀ ਲਾ ਦਿੱਤੀ। ਸੂਝਵਾਨ ਆਖਦੇ ਨੇ ਕਿ ਜਦੋਂ ਇੱਕ ਲੰਮੇ ਅਰਸੇ ਤੋਂ ਬਾਅਦ ਬਾਬਾ ਜੀ ਆਪਣੇ ਵਤਨ ਵਾਪਸ ਮੁੜੇ ਤਾਂ ਇਹਨਾਂ ਦੀ ਵਾਪਸੀ ਉੱਤੇ ਇਹਨਾਂ ਦੇ ਅਕੀਦਤਮੰਦਾਂ ਤੇ ਚੇਲਿਆਂ ਨੇ ਇਹਨਾਂ ਦਾ ਬੜਾ ਭਰਵਾਂ ਇਸਤਕਬਾਲ ਕੀਤਾ। ਭਜਨ ਕੀਰਤਨ ਅਤੇ ਬਾਨੀਆਂ ਗਾਵਣ ਦੀਆਂ ਮਹਿਫਲਾਂ ਫੇਰ ਤੋਂ ਸੱਜ ਗਈਆਂ। ਗੁਰੂ ਦੇਵ ਜੀ ਦੇ ਡੇਰੇ ਤੇ ਲੋਕਾਂ ਦਾ ਮੇਲਾ ਦਿਨ ਰਾਤ ਲੱਗਿਆ ਰਹਿੰਦਾ ਤੇ ਗੁਰੂ ਜੀ ਨੇ ਇੱਥੇ ਲੰਗਰਖਾਨਾ ਵੀ ਬਣਵਾ ਦਿੱਤਾ ਜਿੱਥੇ ਹਰ ਵੇਲੇ ਲੰਗਰ ਜਾਰੀ ਰਹਿੰਦਾ ਸੀ। ਦੁਨੀਆ ਭਰ ਦੇ ਦੁਖੀ ਤੇ ਸੰਸਾਰ ਦੇ ਗਮਾਂ ਤੋਂ ਛੁਟਕਾਰਾ ਪਾਉਣ ਲਈ ਦੂਰ ਦਰਾਜ਼ ਤੋਂ ਲੋਕ ਇੱਕ ਲੰਮਾ ਪੰਧ ਕੱਟ ਕੇ ਇੱਥੇ ਆਉਂਦੇ ਤੇ ਸ਼ਾਂਤ ਹੋ ਜਾਂਦੇ ਤੇ ਆਪਣੇ ਆਪ ਨੂੰ ਹਲਕਾ ਫੁਲਕਾ ਮਹਿਸੂਸ ਕਰਦੇ ਅਤੇ ਗੁਰੂ ਜੀ ਦੇ ਮੂੰਹ ਤੋਂ ਝੜਨ ਵਾਲੀਆਂ ਨਸੀਹਤਾਂ ਦੇ ਫੁੱਲ ਚੁੰਦੇ ਰਹਿੰਦੇ। ਇਸ ਜ਼ਮਾਨੇ ਵਿੱਚ ਵੀ ਬਾਬਾ ਗੁਰੂ ਨਾਨਕ ਜੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਜੰਗਲ ਵੱਲ ਟੁਰ ਪੈਂਦੇ ਤੇ ਦੋਵੇਂ ਕਿਸੇ ਰੁੱਖ ਦੇ ਥੱਲੇ ਬਹਿ ਜਾਂਦੇ। ਗੁਰੂ ਜੀ ਆਪਣਾ ਕਲਾਮ ਗਾਉਂਦੇ ਤੇ ਭਾਈ ਮਰਦਾਨਾ ਜੀ ਰਬਾਬ ਤੇ ਸੰਗਤ ਕਰਦੇ। ਸਿੱਖ ਰਵਾਇਤਾਂ ਵਿੱਚ ਇਹ ਵੀ ਆਉਂਦਾ ਹੈ ਕਿ ਬਾਬਾ ਗੁਰੂ ਨਾਨਕ ਜੀ ਤੇ ਭਾਈ ਮਰਦਾਨਾ ਜੀ ਜਦੋਂ ਭਜਨ ਸ਼ੁਰੂ ਕਰਦੇ ਤਾਂ ਇਹਨਾਂ ਦੇ ਚਾਰੋਂ ਪਾਸੇ ਜੰਗਲ ਦੇ ਜਾਨਵਰ ਅਤੇ ਪੰਛੀ ਚੁੱਪ-ਚੁਪੀਤੇ ਆ ਕੇ ਬਹਿ ਜਾਂਦੇ ਤੇ ਖਾਮੋਸ਼ੀ ਨਾਲ ਇਹ ਕੀਰਤਨ ਸੁਣਦੇ ਰਹਿੰਦੇ। ਇੱਕ ਦਿਹਾੜੇ ਇੱਕ ਬੜੀ ਸੋਹਣੀ ਤੀਵੀਂ ਜਿਹੜੀ ਟੂੰਬਾਂ ਨਾਲ ਲੱਦੀ ਹੋਈ ਸੀ ਉਹ ਜੰਗਲ ਵਿੱਚ ਇੱਕਦਮ ਨਮੂਦਾਰ ਹੋਈ ਤੇ ਗੁਰੂ ਜੀ ਨੂੰ ਆਪਣੇ ਨਾਲ ਚੱਲਣ ਵਾਸਤੇ ਆਖਿਆ, ਪਰ ਗੁਰੂ ਜੀ ਨੇ ਉਸ ਵੱਲ ਤੱਕਿਆ ਹੀ ਨਾ। ਫਿਰ ਉਹ ਮਿੰਨਤਾਂ ਕਰਦੀ ਕਰਦੀ ਇੱਕਦਮ ਗਾਇਬ ਹੋ ਗਈ ਤਾਂ ਭਾਈ ਮਰਦਾਨਾ ਜੀ ਨੇ ਆਪ ਨੂੰ ਸਵਾਲ ਕੀਤਾ, ਗੁਰੂ ਜੀ ਸਰਕਾਰ ਇਹ ਕੌਣ ਸੀ? ਤੇ ਗੁਰੂ ਜੀ ਹੋਰਾਂ ਨੇ ਜਵਾਬ ਦਿੱਤਾ, ਇਹ ਦੁਨੀਆ ਸੀ ਜਿਸ ਨੇ ਮੈਨੂੰ ਆਪਣੇ ਵੱਲ ਆਉਣ ਦੀ ਦਾਵਤ ਦਿੱਤੀ ਸੀ। ਇਹ ਸਾਨੂੰ ਵਰਗਲਾਉਣ ਆਈ ਸੀ ਤੇ ਹੁਣ ਨਾਕਾਮ ਤੇ ਨਾਮੁਰਾਦ ਵਾਪਸ ਟੁਰ ਗਈ ਹੈ। ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਮਰਦਾਨਾ ਜੀ ਦੇ ਨਾਲ ਬਟਾਲਾ ਦੇ ਨੇੜੇ ਦਰਿਆਏ ਰਾਵੀ ਦੇ ਕੰਢੇ ਇੱਕ ਖੂਬਸੂਰਤ ਤੇ ਸਰਸਬਜ਼ ਜਗ੍ਹਾ ਇਬਾਦਤ ਵਾਸਤੇ ਪਸੰਦ ਕਰ ਲਈ ਅਤੇ ਸਵੇਰੇ ਤੜਕੇ ਵੇਲੇ ਇੱਥੇ ਆ ਕੇ ਰੱਬ ਸੱਚੇ ਦੀ ਇਬਾਦਤ ਕਰਦੇ ਅਤੇ ਭਜਨ ਗਾਉਂਦੇ। ਇਹ ਇਲਾਕਾ ਕਰੋੜੀਆ ਨਾਮੀ ਜਾਗੀਰਦਾਰ ਦਾ ਸੀ ਕਿ ਇੱਕ ਦਿਹਾੜੇ ਉਸ ਦੀ ਘਰਵਾਲੀ ਮੀਤੋ ਬੀਬੀ ਆਪਣੇ ਬੰਦੇ ਲਈ ਰੋਟੀ ਲੈ ਕੇ ਖੇਤਾਂ ਵੱਲ ਟੁਰੀ ਜਾ ਰਹੀ ਸੀ ਕਿ ਉਸ ਦੇ ਕੰਨਾਂ ਵਿੱਚ ਭਜਨ ਗਾਉਣ ਦੀ ਆਵਾਜ਼ ਆਈ। ਇਹ ਆਵਾਜ਼ ਤੇ ਕਲਾਮ ਅਜਿਹਾ ਦਿਲ ਖਿੱਚਵਾਂ ਸੀ ਕਿ ਉਹ ਇੱਕ ਕਦਮ ਵੀ ਅੱਗੇ ਨਾ ਟੁਰ ਸਕੀ ਤੇ ਸਭ ਕੁਝ ਭੁੱਲ ਕੇ ਉਸ ਪਾਸੇ ਟੁਰ ਪਈ ਜਿੱਧਰੋਂ ਇਹ ਆਵਾਜ਼ ਆ ਰਹੀ ਸੀ। ਕੋਲ ਅੱਪੜ ਕੇ ਬੇਸੁੱਧ ਇੱਕ ਪਾਸੇ ਬਹਿ ਗਈ ਤੇ ਗੁਰੂ ਨਾਨਕ ਜੀ ਦਾ ਭਜਨ ਸੁਣਦੀ ਰਹੀ। ਜਦੋਂ ਕੀਰਤਨ ਖਤਮ ਹੋਇਆ ਤੇ ਉੱਠ ਕੇ ਗੁਰੂ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਆਖਦੀ ਹੈ, ਕਿਰਪਾ ਕਰੋ ਮਹਾਰਾਜ ਅਤੇ ਘਰ ਵਾਲੇ ਲਈ ਲੈ ਕੇ ਜਾਵਣ ਵਾਲਾ ਭੋਜਨ ਖੋਲ ਕੇ ਆਪ ਦੇ ਅੱਗੇ ਰੱਖ ਕੇ ਆਖਦੀ ਹੈ, ਤੁਸੀਂ ਵੀ ਇਸ ਵਿੱਚੋਂ ਕੁਝ ਖਾ ਲਓ ਤਾਂ ਜੇ ਸਾਡੇ ਰਿਜ਼ਕ ਵਿੱਚ ਵਾਧਾ ਹੋ ਜਾਏ। ਫਿਰ ਗੁਰੂ ਜੀ ਨੇ ਇੱਕ ਰੋਟੀ ਦੇ 3 ਪਾਰਟ ਕੀਤੇ ਤੇ ਇੱਕ ਹਿੱਸਾ ਭਾਈ ਮਰਦਾਨਾ ਜੀ ਤੇ ਇੱਕ ਉਸ ਮੀਤੋ ਬੀਬੀ ਨੂੰ ਖਾਵਣ ਲਈ ਦੇ ਦਿੱਤਾ।
ਹੁਣ ਹੌਲੇ-ਹੌਲੇ ਇਸ ਇਲਾਕੇ ਵਿੱਚ ਬਾਬਾ ਗੁਰੂ ਨਾਨਕ ਜੀ ਦੀ ਸ਼ੋਹਰਤ ਫੈਲਣਾ ਸ਼ੁਰੂ ਹੋ ਗਈ ਅਤੇ ਇੱਥੇ ਲੋਕਾਂ ਨੇ ਆਉਣਾ ਸ਼ੁਰੂ ਕਰ ਦਿੱਤਾ। ਹਰ ਰੰਗ, ਨਸਲ ਅਤੇ ਮਜ਼ਹਬ ਨਾਲ ਜੁੜੇ ਲੋਕ ਗੁਰੂ ਨਾਨਕ ਜੀ ਦਾ ਸੁਰੀਲਾ ਕਲਾਮ ਸੁਣਨ ਆਉਂਦੇ ਅਤੇ ਭਰਵੀਂ ਅਕੀਦਤ ਦਾ ਇਜ਼ਹਾਰ ਕਰਦੇ। ਆਪਣੇ ਕਰਤਾਰਪੁਰ ਦੇ ਕਿਆਮ ਦੇ ਦੌਰਾਨ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਮਾਮੂਲ ਸੀ ਕਿ ਉਹ ਤੜਕੇ ਵੇਲੇ ਡੇਰੇ ਤੋਂ ਕੁਝ ਪੰਧ ਤੇ ਇੱਕ ਰੁੱਖ ਥੱਲੇ ਬਹਿ ਜਾਂਦੇ ਅਤੇ ਇਬਾਦਤ ਕਰਦੇ ਰਹਿੰਦੇ। ਵਜਦ ਵਿੱਚ ਆ ਕੇ ਉੱਚੀ ਉੱਚੀ ਬਾਨੀਆਂ ਗਾਉਂਦੇ। ਉਹਨਾਂ ਵੇਖਿਆ ਕਿ ਇੱਕ ਰੋਜ਼ 7-8 ਵਰਿਆਂ ਦਾ ਮੁੰਡਾ ਆਪਣੇ ਡੰਗਰਾਂ ਨੂੰ ਚਰਾਉਂਦੇ ਹੋਏ ਉੱਥੇ ਆਉਂਦਾ ਤੇ ਚੁੱਪ-ਚੁਪੀ ਤੇ ਆਪ ਦੇ ਪਿੱਛੇ ਆ ਕੇ ਸਿਰ ਝੁਕਾ ਕੇ ਬਹਿ ਜਾਂਦਾ ਅਤੇ ਖਾਮੋਸ਼ੀ ਤੇ ਇਹਤਰਾਮ ਨਾਲ ਆਪ ਦਾ ਭਜਨ ਸੁਣਦਾ ਰਹਿੰਦਾ। ਜਦੋਂ ਇਬਾਦਤ ਖਤਮ ਹੁੰਦੀ ਤਾਂ ਉਹ ਬਾਲਕਾ ਆਪਣੇ ਜਾਨਵਰਾਂ ਦਾ ਤਾਜ਼ਾ ਦੁੱਧ ਦਾ ਕਟੋਰਾ ਆਪਦੀ ਖਿਦਮਤ ਵਿੱਚ ਪੇਸ਼ ਕਰਦਾ ਤੇ ਚੁੱਪ-ਚੁਪੀ ਤੇ ਵਾਪਸ ਮੁੜ ਜਾਂਦਾ। ਇੱਕ ਦਿਨ ਗੁਰੂ ਜੀ ਨੇ ਜਦੋਂ ਆਪਣਾ ਕੀਰਤਨ ਖਤਮ ਕੀਤਾ ਤਾਂ ਉਸ ਨੂੰ ਇਸ਼ਾਰੇ ਨਾਲ ਆਪਣੇ ਕੋਲ ਸੱਦਿਆ ਤੇ ਪੁੱਛਿਆ, ਕਾਕਾ ਜੀ, ਤੁਸੀਂ ਸਵੇਰੇ ਤੜਕੇ ਵੇਲੇ ਹੀ ਕੀਰਤਨ ਸੁਣਨ ਆ ਜਾਂਦੇ ਹੋ, ਅਜੇ ਤੇ ਤੇਰੀ ਖੇਡਣ ਤੇ ਖਾਣ ਪੀਣ ਦੇ ਦਿਨ ਨੇ। ਇਹ ਸੁਣ ਕੇ ਮੁੰਡੇ ਨੇ ਬੜੇ ਅਦਬ ਨਾਲ ਜਵਾਬ ਦਿੱਤਾ, ਮਹਾਰਾਜ, ਮੈਨੂੰ ਮਰਨ ਤੋਂ ਬੜਾ ਡਰ ਲੱਗਦਾ ਹੈ, ਇਸ ਲਈ ਤੁਹਾਡੇ ਭਜਨ ਸੁਣਨ ਵਾਸਤੇ ਇੱਥੇ ਆ ਜਾਣਾ ਹਾਂ ਤਾਂ ਕਿ ਮੈਨੂੰ ਸ਼ਾਂਤੀ ਮਿਲੇ। ਮਹਾਰਾਜ, ਤੁਸੀਂ ਮੈਨੂੰ ਮਰਨ ਜੀਵਨ ਦੇ ਇਸ ਗੋਰਖ ਧੰਦੇ ਤੋਂ ਬਾਹਰ ਕੱਢਣ ਦੀ ਦਵਾ ਦਿਓ। ਮੁੰਡੇ ਦੀ ਇਹ ਗੱਲ ਸੁਣ ਕੇ ਬਾਬਾ ਜੀ ਨੇ ਉਸ ਵੱਲ ਬੜੇ ਪਿਆਰ ਨਾਲ ਤੱਕਿਆ ਤੇ ਆਖਿਆ, ਪੁੱਤਰਾ, ਅਜੇ ਤੂੰ ਬਹੁਤ ਨਿੱਕਾ ਹੈ, ਹੁਣੇ ਤੋਂ ਮਰਨ ਦੀ ਫਿਕਰ ਕਿਉਂ ਲਾਈ ਬੈਠਾ ਹੈ? ਉਹ ਬੋਲਿਆ, ਮਹਾਰਾਜ, ਇੱਕ ਦਿਹਾੜੇ ਮੇਰੀ ਮਾਤਾ ਨੇ ਮੈਨੂੰ ਚੁੱਲ੍ਹੇ ਵਿੱਚ ਅੱਗ ਬਾਲਣ ਦਾ ਆਖਿਆ। ਜਦੋਂ ਮੈਂ ਚੁੱਲ੍ਹੇ ਵਿੱਚ ਅੱਗ ਬਾਲੀ ਤਾਂ ਕੀ ਵੇਖਣਾ ਕਿ ਨਿੱਕੀਆਂ ਲੱਕੜਾਂ ਨੂੰ ਪਹਿਲੇ ਅੱਗ ਫੜਦੀ ਸੀ ਅਤੇ ਵੱਡੀਆਂ ਨੂੰ ਬਾਅਦ ਵਿੱਚੋਂ। ਬਸ ਉਸ ਦਿਨ ਤੋਂ ਮੈਨੂੰ ਡਰ ਜਿਹਾ ਪਿਆ ਲੱਗਣ ਲੱਗ ਪਿਆ, ਕਿਤੇ ਮੈਂ ਪਹਿਲੇ ਹੀ ਨਾ ਮਰ ਜਾਵਾਂ। ਇਸ ਮੁੰਡੇ ਦੇ ਮੂੰਹ ਤੋਂ ਇਹ ਗੱਲਾਂ ਸੁਣ ਕੇ ਗੁਰੂ ਨਾਨਕ ਜੀ ਨੇ ਉਸ ਨੂੰ ਪਿਆਰ ਕੀਤਾ ਤੇ ਆਖਿਆ, ਸ਼ਾਵਾ ਪੁੱਤਰਾ, ਤੂੰ ਉਮਰ ਵਿੱਚ ਨਿੱਕਾ ਹੈ ਪਰ ਗੱਲਾਂ ਬੁੱਢਿਆਂ ਵਰਗੀਆਂ ਕਰਦਾ ਹੈ। ਫਿਰ ਉਸ ਦਿਨ ਤੋਂ ਬਾਅਦ ਇਸ ਮੁੰਡੇ ਦਾ ਨਾਂ ਭਾਈ ਬੁੱਢਾ ਜੀ ਪੈ ਗਿਆ। ਭਾਈ ਬੁੱਢਾ ਜੀ ਨੇ ਆਪਣੀ ਸਾਰੀ ਹਯਾਤੀ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸੇਵਾ ਵਿੱਚ ਲੰਘਾ ਦਿੱਤੀ ਅਤੇ ਬਾਬਾ ਜੀ ਦੀ ਦੁਆਵਾਂ ਕਾਰਨ ਭਾਈ ਬੁੱਢਾ ਜੀ ਨੇ ਇੱਕ ਲੰਮੀ ਹਯਾਤੀ ਪਾਈ। ਭਾਈ ਬੁੱਢਾ ਜੀ ਨੇ ਪਹਿਲੇ 5 ਗੁਰੂਆਂ ਨੂੰ ਆਪਣੇ ਹੱਥੀ ਗੁਰੂ ਬਣਨ ਦਾ ਤਿਲਕ ਲਾਇਆ ਅਤੇ ਆਪਣੀ ਸਾਰੀ ਹਯਾਤੀ ਗੁਰੂਆਂ ਦੀ ਰਹਿਨਮਾਈ ਕਰਦੇ ਰਹੇ। ਬਾਬਾ ਗੁਰੂ ਨਾਨਕ ਜੀ ਸਮੇਤ ਸਭੇ ਗੁਰੂ ਭਾਈ ਬੁੱਢਾ ਜੀ ਨਾਲ ਬੜੀ ਮੁਹੱਬਤ ਤੇ ਅਕੀਦਤ ਰੱਖਦੇ ਸਨ। ਭਾਈ ਬੁੱਢਾ ਜੀ ਦਾ ਅਸਲ ਨਾਂ ਰਾਮਦਾਸ ਸੀ ਅਤੇ ਉਹਨਾਂ ਨੂੰ ਭੂਰਾ ਕਹਿ ਕੇ ਬੁਲਾਉਂਦੇ ਸਨ। ਬਾਅਦ ਵਿੱਚ ਇਹਨਾਂ ਦੇ ਨਾਂ ਉੱਤੇ ਇੱਕ ਸ਼ਹਿਰ ਰਾਮਦਾਸਪੁਰ ਵੀ ਆਬਾਦ ਹੋਇਆ। ਭਾਈ ਬੁੱਢਾ ਜੀ ਨੇ ਗੁਰੂ ਅਰਜਨ ਜੀ ਦੇ ਜ਼ਮਾਨੇ ਵਿੱਚ ਵਫਾਤ ਪਾਈ। ਹੁਣ 22 ਸਤੰਬਰ 1539 ਈਸਵੀ, 1656 ਬੁਕਰਮੀ ਅਤੇ 993 ਹਿਜਰੀ ਦਾ ਸਮੇਂ ਆ ਗਿਆ। ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸੰਸਾਰ ਵਿੱਚ ਆਪਣਾ ਹਦਾਇਤ, ਪਿਆਰ, ਮੁਹੱਬਤ, ਭਾਈਚਾਰਾ, ਇਨਸਾਨੀ ਬਰਾਦਰੀ ਦਾ ਪ੍ਰਚਾਰ, ਇੱਕ ਖੁਦਾ ਦੀ ਇਬਾਦਤ ਦੀਆਂ ਨਸੀਹਤਾਂ, ਜ਼ਾਤ ਪਾਤ, ਰੰਗ, ਨਸਲ, ਬਰਾਦਰੀ, ਖਾਨਦਾਨ ਦੀ ਬੁਨਿਆਦ ਉੱਤੇ ਦੂਜਿਆਂ ਨੂੰ ਕਮੀ ਆਖਣਾ ਦੀ ਮੁਖਾਲਫਤ ਤੇ ਲੋਕਾਈ ਦੀ ਹਯਾਤੀ ਵਿੱਚ ਸੱਚੇ ਰੱਬ ਦੇ ਨੂਰ ਨਾਲ ਚਾਨਣ ਭਰਨ ਵਾਲਾ ਇਹ ਸੂਰਜ ਹਮੇਸ਼ਾ ਲਈ ਇਸ ਦੁਨੀਆ ਤੋਂ ਟੁਰ ਗਏ। ਪਰ ਇਹਨਾਂ ਦੇ ਹੱਥੀਂ ਰੋਸ਼ਨ ਕੀਤੇ ਗਏ ਦੀਵੇ ਅੱਜ ਵੀ ਜ਼ੁਲਮ, ਨਾਇਨਸਾਫੀ, ਬੁਰਾਈ ਦੇ ਹਨੇਰਿਆਂ ਵਿੱਚ ਪਿਆਰ, ਮੁਹੱਬਤ, ਭਾਈਚਾਰਾ, ਅਮਨ ਤੇ ਆਸ਼ਤੀ ਦੇ ਨੂਰ ਦੀਆਂ ਕਿਰਨਾਂ ਸਾਰੇ ਸੰਸਾਰ ਨੂੰ ਚਾਨਣ ਕੀਤੀ ਖਲੋਤੀਆਂ ਨੇ। ਦੋਸਤੋ, ਇਹ ਸਿਲਸਿਲੇ ਦੀ ਪਹਿਲੀ ਲੜੀ ਸੀ। ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਵੇਗੀ। ਜੇ ਦਿਲ ਮੰਨੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ PFG ਨਿਊਜ਼ ਨੂੰ ਸਬਸਕ੍ਰਾਈਬ ਜ਼ਰੂਰ ਕਰ ਛੱਡਣਾ। ਆਪਣਾ ਤੇ ਆਪਣੇ ਗੁਆਂਢੀਆਂ ਰਿਸ਼ਤੇਦਾਰਾਂ ਦਾ ਖਿਆਲ ਰੱਖਣਾ। ਪ੍ਰੋਫੈਸਰ ਮਜ਼ਹਰੁੱਲਾ ਕੁਰੈਸ਼ੀ ਨੂੰ ਇਜਾਜ਼ਤ ਦਿਓ। ਅੱਲਾ ਬੇਲੀ।